ਕਿ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਾਰ ਸੇਵਾ ਵਾਲਿਆਂ ਤੇ ਵੀ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਵੀ ਇਹ ਇੱਥੇ ਚਲੋ ਜਾਣੇ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਇੱਥੋਂ ਜਾਣ ਵਾਸਤੇ ਬਿਲਕੁਲ ਤਿਆਰ ਹਾਂ। ਸਾਨੂੰ ਤੁਸੀਂ ਕਹੋਗੇ ਵੀ ਤੁਸੀਂ ਨਿਹੰਗ ਸਿੰਘ ਹੁਣ ਇੱਥੋਂ ਚਲੇ ਜਾਵੋ ਤਾਂ ਅਸੀਂ ਉਸੇ ਟਾਈਮ ਸਾਰੇ ਦਲ ਪੰਥ ਇੱਥੋਂ ਸਿੰਘੂ ਬਾਰਡਰ ਛੱਡ ਕੇ ਆਪੋ ਆਪਣੀ ਜਿੰਨੀ ਸੇਵਾ ਸਾਡੀ ਮਨਜ਼ੂਰ ਕਰ ਲਿਓ। ਅਸੀਂ ਪੰਜਾਬ ਨੂੰ ਚਾਲਾ ਪੜ ਦਾਂਗੇ, ਆਪੋ ਆਪਣੇ ਪੜਾਵਾਂ ਨੂੰ ਚਲੇ ਜਾਵਾਂਗੇ। ਸਭ ਤੋਂ ਪਹਿਲਾਂ ਸਾਨੂੰ ਗੁਰੂ ਪਿਆਰਾ ਸਾਡਾ, ਜ਼ਮੀਨਾਂ ਤਾਂ ਬਾਅਦ 'ਚ ਨੇ। ਜੇ ਸਾਡੇ ਕੋਈ ਗੁਰੂ ਦੀ ਇਸ਼ਟ ਦੀ ਬੇਅਦਬੀ ਕਰਦਾ ਉਹ ਕਥਾ ਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਊ। ਅੱਜ ਰੌਲਾ ਪਿਆ ਹੋਇਆ, ਉੱਥੇ ਦਲਤ ਮਾਰਤਾ ਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰਦਾ। ਵੀ ਦੇਖੋ ਇਹਦੇ ਵਿੱਚ ਗਰੀਬ ਤੇ ਅਮੀਰ ਦਾ ਕੀ ਆ, ਇੱਥੇ ਗਰੀਬ ਤੇ ਅਮੀਰ ਦੀ ਗੱਲ ਨਹੀਂ, ਇੱਥੇ ਗੁਰੂ ਦੀ ਇਸ਼ਟ ਦੀ ਗੱਲ। ਕਿਹੜੇ ਤਾਂ ਵਾਲੇ ਨੇ, ਕੌਣ ਸੰਧੂ ਆ, ਇਹ ਸਾਰੀ ਜਿਹੜੀ ਸੱਚਾਈ ਹੈ, ਕੌਣ ਭੇਜਣ ਵਾਲਾ ਇੱਥੇ ਉਹਨੂੰ, ਕੌਣ ਕਰਵਾਉਣ ਵਾਲਾ, ਇਹ ਸਾਰੀ ਸੱਚਾਈ ਹੈ ਜਿਹੜੀ ਇਹ ਸਾਹਮਣੇ ਆਉਣੀ ਚਾਹੀਦੀ ਗੱਲ। ਇਹ ਮੋਰਚੇ ਨੂੰ ਕਰਨੀ ਚਾਹੀਦੀ ਸੀ। ਸਰਬਲੋ ਗ੍ਰੰਥ ਆ ਉਹ ਚੱਕ ਕੇ ਲੈ ਗਿਆ ਸੀਗਾ ਬਾਹਰੇ। ਇਹ ਵੀ ਬਹੁਤ ਵੱਡੀ ਬੇਅਦਬੀ ਹੈ, ਉਹ ਵੀ ਗੁਰਬਾਣੀ ਹੈ। ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ, ਤੁਸੀਂ ਉਹਨੂੰ ਸਤਿਕਾਰ ਨਹੀਂ ਦਿੰਦੇ। ਤੁਸੀਂ ਨਹੀਂ ਮੰਨਣਾ, ਤੁਹਾਡੀ ਮਰਜ਼ੀ ਹੈ, ਪਰ ਅਸੀਂ ਮੰਨਦੇ ਹਾਂ। ਇਸ ਕਰਕੇ ਬੇਅਦਬੀ ਕਿਸੇ ਚੀਜ਼ ਦੀ ਵੀ ਉਹਨੇ ਕਰੀ ਹੈ ਤਾਂ ਬੇਅਦਬੀ ਗੁਰੂ ਸਾਹਿਬ ਦਾ ਉਹ ਲੈ ਕੇ ਗਿਆ ਸਰੂਪ ਉੱਥੇ ਸਰਬਲੋ ਗ੍ਰੰਥ ਦਾ। ਤਾਂ ਹੀ ਸਿੰਘਾਂ ਨੇ ਪੈਸ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਉਹਦਾ ਇਹ ਹਾਲ ਕੀਤਾ। ਜੇ ਨਾ ਲੈ ਕੇ ਜਾਂਦਾ ਕਾਹਨੂੰ ਕਰਦੇ? ਇਹ ਸਾਨੂੰ ਹੀ ਭੰਡਣ ਲੱਗੇ ਹੋਏ ਨੇ। ਜਾਂ ਸਾਡੇ ਨਾਲ ਬਹਿ ਕੇ, ਮੈਂ ਕਹਿਣਾ ਜਿਹੜਾ ਕੋਈ ਚਰਚਾ ਜਿੱਥੇ ਮਰਜ਼ੀ ਬਹਿ ਕੇ ਲਾਈਵ ਕਰ ਲਓ, ਕੋਈ ਅਸੀਂ ਉਹਦਾ ਸਵਾਲ ਦਾ ਜਵਾਬ ਦੇਵਾਂਗੇ। ਐਵੇਂ ਟੈਲੀਫੋਨਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਭਕਾਈ ਨਾ ਮਾਰੋ। ਤੇ ਅੱਜ ਜੇ ਸਿੰਘਾਂ ਨੇ ਸੋਧ ਤਾਂ ਫਿਰ, ਜੇ ਮੈਂਟਲਾਂ ਨੇ ਮੈਂਟਲ ਸੋਧ ਤਾਂ ਫਿਰ ਹੁਣ ਹੋ ਕੀ ਗਿਆ? ਫਿਰ ਸਿੰਘ ਭੱਜੇ ਨਹੀਂ, ਇਹ ਮੁਕਰੇ ਨਹੀਂ ਹੈਗੇ ਵੀ ਡਰ ਕੇ ਭੱਜ ਗਏ। ਸਾਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਣ, ਉਹਨਾਂ ਨੂੰ ਸੱਦਾ ਹੈ। ਤੇ ਸਾਰੀਆਂ ਪੰਥਕ ਜਥੇਬੰਦੀਆਂ ਜਿਹੜਾ ਉਹਨਾਂ ਨੂੰ ਸੱਦਾ ਹੈ, ਜਿਹੜਾ ਸੰਤ ਸਮਾਜ ਦੇ ਆਗੂ ਨੇ ਉਹਨਾਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਵੀ ਇੱਥੇ ਪਹੁੰਚ ਕੇ ਸਾਨੂੰ ਰਾਏ ਦਿਓ, ਸੁਝਾਅ ਦਿਓ ਵੀ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਇੰਨੇ ਦਿਨਾਂ ਦੀ ਬੈਠੇ ਨੇ, ਨਾਲ ਹੀ ਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਟਾਰਗੇਟ ਨਹੀਂ ਇਹ ਕਰਦੇ, ਸੰਯੁਕਤ ਮੋਰਚੇ ਵਾਲੇ ਨੇ, ਇਹਨਾਂ ਨੇ ਨਾਲ ਹੀ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ, ਲੰਗਰ ਵਾਲੇ ਨੇ, ਉਹਨਾਂ ਤੇ ਵੀ ਕਈ ਵਾਰੀ ਅਟੈਕ ਕਰਤਾ ਵੀ ਅਸੀਂ ਕਿਹੜਾ ਇਹਨਾਂ ਨੂੰ ਘਰੋਂ ਬੁਲਾਉਣ ਗਏ, ਇਹ ਵੀ ਚਲੇ ਜਾਣ। ਤੇ ਮੈਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਾਰ ਸੇਵਾ ਵਾਲਿਆਂ ਤੇ ਵੀ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਵੀ ਇਹ ਇੱਥੇ ਚਲੋ ਜਾਣੇ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਇੱਥੋਂ ਜਾਣ ਵਾਸਤੇ ਬਿਲਕੁਲ ਤਿਆਰ ਹਾਂ। ਮੈਂ ਪਹਿਲਾਂ ਵੀ ਕਈ ਵਾਰੀ ਸਟੇਜ ਤੇ ਬੋਲਿਆ ਵੀ ਇੱਕ ਬੰਦਾ ਇਹਨਾਂ ਦਾ ਆਗੂ ਸੰਯੁਕਤ ਮੋਰਚੇ ਸਟੇਜ ਤੋਂ ਐਲਾਨ ਕਰਦੇ ਵੀ ਨਿਹੰਗ ਸਿੰਘਾਂ ਦੀ ਲੋੜ ਨਹੀਂ, ਚਲੇ ਜਾਂਦੇ ਆ। ਅੱਜ ਜੋ ਸਥਿਤੀ ਬਣੀ ਆ, ਸਾਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਹ ਹਿੰਸਕ ਲੋਕ ਨੇ, ਇਹ ਆਏ ਨੇ, ਇਹ ਆਏ ਨਹੀਂ। ਹੁਣ ਤੱਕ ਅਸੀਂ ਕਿੱਡਾ ਕਿ ਇੱਥੇ ਅਪਰਾਧ ਕਰਤਾ, ਅਸੀਂ ਤਾਂ ਇੱਥੇ ਸੇਵਾਵਾਂ ਕਰਦੇ ਹਾਂ। ਜੇ ਅੱਜ ਸਾਡੇ ਗੁਰੂ ਦੀ ਇਸ਼ਟ ਦੀ ਬੇਅਦਬੀ ਹੋਈ ਤਾਂ ਇਹ ਘਟਨਾ ਘਟੀ, ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਉਹਨੂੰ ਭੇਜਿਆ, ਇਹਦੀ ਤਫਤੀਸ਼ ਹੋਣੀ ਚਾਹੀਦੀ ਆ। ਤੇ 27 ਤਰੀਕ ਨੂੰ ਅਸੀਂ ਇੱਕ ਵੱਡਾ ਇਕੱਠ ਰੱਖ ਰਹੇ ਹਾਂ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਪੰਥਕ ਜਥੇਬੰਦੀਆਂ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਇੱਥੇ ਪਹੁੰਚੋ। ਇਹ ਮੀਟਿੰਗ ਹੋਵੇਗੀ ਕਿ ਉਹਦੇ ਵਿੱਚ ਸਾਨੂੰ ਸੁਝਾਅ ਦਿਓ ਵੀ ਤੁਸੀਂ ਇੱਥੋਂ ਚਲੇ ਜਾਓ ਜਾਂ ਇੱਥੇ ਤੁਹਾਡਾ ਰਹਿਣਾ ਬਣਦਾ ਹੈ, ਇਹ ਸਾਨੂੰ ਆ ਕੇ ਤੁਸੀਂ ਦੱਸੋ। ਤੇ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਹੋਰ ਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾਵਾਂ ਭੇਜਦੀਆਂ ਨੇ, ਉਹਨਾਂ ਨੇ ਸੰਯੁਕਤ ਮੋਰਚੇ ਨੂੰ ਫੰਡ ਵੀ ਭੇਜੇ ਨੇ, ਉਹਨਾਂ ਦੇ ਲੰਗਰ ਵੀ ਲੱਗ ਰਹੇ ਨੇ, ਹੋਰ ਵੀ ਸੇਵਾਵਾਂ ਸਮੇਂ ਸਿਰ ਨਾਲ ਉਹ ਬਾਹਰਲੇ ਜਿਹੜੀਆਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੇ, ਉੱਥੇ ਦੀਆਂ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ 27 ਤਰੀਕ ਤੱਕ ਆਪੋ ਆਪਣੇ ਜਿਹੜੇ ਮੈਸੇਜ ਨੇ, ਜਿਹੜੇ ਆ ਤੁਹਾਡੀ ਰਾਏ ਆ, ਉਹ ਸਾਨੂੰ, ਅਸੀਂ ਤੁਹਾਨੂੰ WhatsApp ਨੰਬਰ ਦੇਵਾਂਗੇ, ਮੋਬਾਈਲ ਨੰਬਰ ਦੇਵਾਂਗੇ, ਉਹਦੇ ਉੱਤੇ ਈਮੇਲ ਕਰੋ। ਤੁਹਾਡਾ ਜਿਹੜਾ ਸੁਨੇਹਾ ਉਹ ਸਾਡੇ ਤੱਕ ਪਹੁੰਚਦਾ ਹੋਵੇ ਵੀ ਨਿਹੰਗ ਸਿੰਘ ਜਿਹੜੇ ਜਥੇਬੰਦੀਆਂ ਨੇ ਉਹ ਇੱਥੋਂ ਚਲੀਆਂ ਜਾਣ। ਜੇ ਸਾਰੇ ਤੁਸੀਂ ਇਕੱਤਰ ਹੋ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਇੱਥੋਂ ਦੀਆਂ ਪੰਥਕ ਧਿਰਾਂ, ਕਿਸਾਨ ਜਥੇਬੰਦੀਆਂ, ਸਾਨੂੰ ਤੁਸੀਂ ਕਹੋਗੇ ਵੀ ਤੁਸੀਂ ਨਿਹੰਗ ਸਿੰਘ ਹੁਣ ਇੱਥੋਂ ਚਲੇ ਜਾਵੋ ਤਾਂ ਅਸੀਂ ਉਸੇ ਟਾਈਮ ਸਾਰੇ ਦਲ ਪੰਥ ਇੱਥੋਂ ਸਿੰਘੂ ਬਾਰਡਰ ਛੱਡ ਕੇ ਆਪੋ ਆਪਣੀ ਜਿੰਨੀ ਸੇਵਾ ਸਾਡੀ ਮਨਜ਼ੂਰ ਕਰ ਲਿਓ। ਅਸੀਂ ਪੰਜਾਬ ਨੂੰ ਚਾਲਾ ਪੜ ਦਾਂਗੇ, ਆਪੋ ਆਪਣੇ ਪੜਾਵਾਂ ਨੂੰ ਚਲੇ ਜਾਵਾਂਗੇ। ਤੇ ਬਾਕੀ ਜੇ ਸਾਨੂੰ ਇੱਥੇ ਤੁਸੀਂ ਕਹੋਗੇ ਇੱਥੇ ਬੈਠ ਕੇ ਸੇਵਾ ਕਰੋ, ਜਿੰਨਾ ਚਿਰ ਇਹ ਮੋਰਚਾ ਹੱਲ ਨਹੀਂ ਹੁੰਦਾ ਤੁਸੀਂ ਇੱਥੇ ਬੈਠੇ ਰਹੋ, ਤਾਂ ਅਸੀਂ ਇੱਥੇ ਡਟੇ ਰਹਾਂਗੇ। ਅਸੀਂ ਤਾਂ
ਵੈਸੇ ਇਹ ਗੱਲ ਹੁਣ ਤੱਕ ਕਹਿੰਦੇ ਆਏ ਆ ਤੇ ਕਹਿ ਰਹੇ ਆ ਵੀ ਜਿੰਨਾ ਚਿਰ ਮੋਰਚਾ ਹੱਲ ਇਹਨਾਂ ਦਾ ਨਿਹੰਗ ਸਿੰਘ ਜਥੇਬੰਦੀਆਂ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ। 27 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਦੁਬਾਰਾ ਫੇਰ ਸੁਣ ਲਓ। ਕਿਸਾਨ ਜਥੇਬੰਦੀਆਂ, ਧਾਰਮਿਕ ਜਿਹੜੀਆਂ ਆਪਣੇ ਪੰਥਕ ਜਥੇਬੰਦੀਆਂ ਨੇ, ਉਹ ਕਾਰ ਸੇਵਾ ਵਾਲੇ ਮਹਾਂਪੁਰਖ, ਤੁਹਾਡੇ ਤੇ ਵੀ ਅਟੈਕ ਕੀਤਾ ਗਿਆ ਇਹਨਾਂ ਦਾ, ਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉੱਥੋਂ ਦੀਆਂ ਜਥੇਬੰਦੀਆਂ ਨੇ, ਉਹ ਈਮੇਲ ਰਾਹੀਂ ਜਾਂ WhatsApp ਰਾਹੀਂ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰੋ। ਤੇ ਸਾਡਾ ਨੰਬਰ ਨੋਟ ਕਰ ਲਿਓ 98 152 64704, 98 152 64704 ਇਹ ਨੰਬਰ ਆ। ਇਹ ਬਾਬਾ ਜੀ ਵੀ ਦੱਸਣਗੇ ਆਪੋ ਆਪਣਾ ਨੰਬਰ। WhatsApp ਨੇ ਇਹ ਸਾਡੇ, ਤੇ WhatsApp ਵੀ ਚੱਲਦਾ। ਤੁਸੀਂ ਜਿਹੜੀ ਹੋਰ ਕੋਈ ਜਾਣਕਾਰੀ ਆ ਤੁਸੀਂ ਇਹਦੇ ਉੱਤੇ ਜਾਣਕਾਰੀ ਵੀ ਲੈ ਸਕਦੇ ਹੋ। ਤੇ ਜਿਹੜਾ ਤੁਹਾਡਾ ਸੁਝਾਅ, ਜਿਹੜਾ ਤੁਸੀਂ ਸਾਨੂੰ ਸੁਨੇਹਾ ਦੇਣਾ, ਇੱਥੇ ਰਾਏ ਦੇਣੀ ਹੈ, ਤੁਸੀਂ ਆ ਨਹੀਂ ਸਕਦੇ ਕਿਉਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਆਪਣੀਆਂ ਸੇਵਾਵਾਂ ਕਰ ਰਹੇ ਹੋ, ਤੁਸੀਂ ਉਹ ਆਪਣਾ ਸੁਨੇਹਾ, ਸਾਡੇ ਪ੍ਰਤੀ ਤੁਹਾਡਾ ਸੁਨੇਹਾ ਕੀ ਹੈ ਇੱਥੋਂ ਜਾਣ ਦਾ ਜਾਂ ਇੱਥੇ ਸਾਨੂੰ ਡਟਣ ਦਾ, ਉਹ ਤੁਸੀਂ ਦੱਸਣਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਤੇ ਜਿਹੜੀਆਂ ਪੰਜਾਬ ਦੀਆਂ ਪੰਥਕ ਧਿਰਾਂ ਨੇ ਉਹ ਪਹੁੰਚਣ, ਭਾਰਤ ਦੀਆਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਸਾਨੂੰ ਪਹੁੰਚ ਕੇ ਇੱਥੇ ਕਹਿਣ ਸਾਰੀਆਂ ਵੀ ਤੁਸੀਂ ਇੱਥੇ ਸੇਵਾ ਕਰੋ ਜਾਂ ਇੱਥੋਂ ਚਲੇ ਜਾਓ। ਅਸੀਂ ਸੰਗਤ ਦਾ ਜਿਹੜਾ ਹੁਕਮ ਆ ਉਹ ਸੱਤ ਕਰਕੇ ਮੰਨਾਂਗੇ। ਇਹ ਅਸੀਂ ਇਹ ਬੇਨਤੀ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰੀ ਆ। ਨਾਲ ਹੀ ਇਹ ਜਿਹੜਾ ਬੇਅਦਬੀ ਦਾ ਮੁੱਦਾ, ਦੇਖੋ ਸਭ ਤੋਂ ਪਹਿਲਾਂ ਸਾਨੂੰ ਗੁਰੂ ਪਿਆਰਾ ਸਾਡਾ, ਜ਼ਮੀਨਾਂ ਤਾਂ ਬਾਅਦ ਚ ਨੇ। ਜੇ ਸਾਡੇ ਕੋਈ ਗੁਰੂ ਦੀ ਇਸ਼ਟ ਦੀ ਬੇਅਦਬੀ ਕਰਦਾ, ਉਹ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾਊ। ਅੱਜ ਰੌਲਾ ਪਿਆ ਹੋਇਆ, ਉੱਥੇ ਦਲਤ ਮਾਰਤਾ ਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰਦਾ। ਆ ਹੁਣੇ ਡੇਲੀ ਪੋਸਟ ਦੇ ਇੱਕ ਹੋਰ ਵੀ ਵੀਡੀਓ ਬਹੁਤ ਚੱਲੀ ਹੈ, ਵਾਇਰਲ ਹੋ ਰਹੀ ਹੈ। ਇੱਕ ਫੌਜੀ ਵੀਰ ਇੱਕ ਠੋਕ ਕੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਆਇਆ। ਉਹ ਕਹਿ ਰਿਹਾ ਵੀ ਜਦੋਂ ਦਾ ਮੋਰਚਾ ਲੱਗਿਆ, ਨਿਹੰਗ ਸਿੰਘਾਂ ਨੇ ਹੁਣ ਤੱਕ ਜਿੰਨੀਆਂ ਵੀ ਸੇਵਾਵਾਂ ਦਿੱਤੀਆਂ ਨੇ, ਉੱਥੇ RSS ਆਈ, ਉੱਥੇ BJP ਆਈ, ਮੂੰਹ ਤੋੜਮਾਂ ਜਵਾਬ ਦਿੱਤਾ, ਮੂਹਰੇ ਇੱਕ ਡਾਕ ਕੇ ਕਿਸਾਨਾਂ ਦੇ ਅੱਗੇ ਖੜਦੇ ਰਹੇ। ਅੱਜ ਤੁਸੀਂ ਉਹਨਾਂ ਨੂੰ ਕਹਿੰਦਾ ਚਲੇ ਜਾਓ, ਇਹ ਬਹੁਤ ਮਾੜੀ ਗੱਲ ਆ। ਉੱਥੇ ਗੁਰੂ ਸਾਹਿਬ ਦੀ ਇਸ਼ਟ ਦੀ ਬੇਅਦਬੀ ਹੈ। ਗੁਰੂ ਸਾਹਿਬ ਦੇ ਬੇਅਦਬੀ ਦਾ ਕੋਈ ਨਾਂ ਨਹੀਂ ਲੈ ਰਿਹਾ, ਬਸ ਇੱਕੋ ਹੀ ਗੱਲ ਕਰੀ ਜਾ ਰਹੇ ਨੇ ਉੱਥੇ ਵੀ ਉੱਥੇ ਦਲਤ ਮਾਰਦਾ, ਉੱਥੇ ਦਲਤ ਮਾਰਦਾ। ਮੈਂ ਸਾਰਿਆਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਕੋਈ ਵੀ ਗ੍ਰੰਥ ਹੈ, ਰਮਾਇਣ ਹੈ, ਗੁਰੂ ਗ੍ਰੰਥ ਸਾਹਿਬ ਹੈ, ਬਾਈਬਲ ਹੈ, ਕੁਰਾਨ ਹੈ, ਸਾਨੂੰ ਸਾਰੇ ਸਤਿਕਾਰਯੋਗ ਨੇ। ਜੋ ਵੀ ਇਹਨਾਂ ਦੀ ਬੇਅਦਬੀ ਕਰਦਾ, ਉਹ ਨਾ ਤਾਂ ਕਿਸੇ ਕੌਮ ਦਾ ਹੋ ਸਕਦਾ, ਨਾ ਕਿਸੇ ਜਾਤ ਦਾ ਹੋ ਸਕਦਾ। ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ, ਉਹ ਇੱਕ ਹੈਵਾਨ ਹੈ ਜਿਹੜੇ ਇਹੋ ਜਿਹੇ ਘਿਨਾਉਣੇ ਕੰਮ ਕਰਦਾ। ਤੇ ਜਿਹੜੇ ਲੋਕ ਉਹਨਾਂ ਲੋਕਾਂ ਤੋਂ ਇਹ ਕਾਂਡ ਕਰਵਾ ਰਹੇ ਨੇ, ਉਹਨਾਂ ਦੇ ਚਿਹਰੇ ਮੂਹਰੇ ਨੰਗੇ ਹੋਣੇ ਚਾਹੀਦੇ ਨੇ। ਹੁਣ ਅੱਜ ਬਹੁਤਾ ਰੌਲਾ ਪੈ ਰਿਹਾ ਵੀ ਉਹਨੂੰ ਨਜਾਇਜ਼ ਮਾਰਿਆ ਗਿਆ। ਮੈਂ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਜਿਹੜੇ ਇਹ ਰੌਲਾ ਪਾ ਰਹੇ ਨੇ ਤੇ ਇਹ ਕਹਿ ਰਹੇ ਨੇ ਉਹ ਗਰੀਬ ਮਾਰਤਾ, ਇਹਨਾਂ ਤੇ ਹੋਰ ਕਿਸੇ ਦੇ ਬਸ ਨਹੀਂ ਚੱਲਦਾ। ਵੀ ਦੇਖੋ ਇਹਦੇ ਵਿੱਚ ਗਰੀਬ ਤੇ ਅਮੀਰ ਦਾ ਕੀ ਆ? ਇੱਥੇ ਗਰੀਬ ਤੇ ਅਮੀਰ ਦੀ ਗੱਲ ਨਹੀਂ, ਇੱਥੇ ਗੁਰੂ ਦੀ ਇਸ਼ਟ ਦੀ ਗੱਲ ਆ। ਇੱਥੇ ਸਾਡੇ ਵੱਡੇ ਮਹਾਂਪੁਰਖਾਂ ਦੀ, ਗੁਰੂਆਂ ਪੀਰਾਂ ਦੀ ਗੱਲ ਆ। ਇੱਥੇ ਰਮਾਇਣ ਦੀ ਗੱਲ ਆ, ਇੱਥੇ ਬਾਈਬਲ ਦੀ ਗੱਲ ਆ, ਇੱਥੇ ਕੁਰਾਨ ਦੀ ਗੱਲ ਆ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਆ। ਜਾਂ ਕਿਸੇ ਸਤਿਕਾਰਯੋਗ ਜਿਵੇਂ ਡਾਕਟਰ ਭੀਮ ਰਾਓ ਦਾ ਅੰਬੇਡਕਰ ਦਾ ਬੁੱਤ ਭੰਨਿਆ ਜਾਣਾ, ਜਾਂ ਭਗਤ ਰਵਿਦਾਸ ਦੇ ਬੁੱਤ ਨਾਲ ਛੇੜਛਾੜ ਕਰਨੀ, ਇਹ ਵੀ ਉਹ ਵੱਡੇ ਰਹਿਬਰ ਨੇ, ਉਹਨਾਂ ਨਾਲ ਵੀ ਇਹ ਬਹੁਤ ਵੱਡਾ ਗਲਤੀ ਹੈ। ਜੇ ਕੋਈ ਉਹਨਾਂ ਨੂੰ ਤੋੜਦਾ, ਉਹ ਇਨਸਾਨ ਨੇ, ਉਹ ਸਤਿਕਾਰਯੋਗ ਨੇ। ਸਾਰੇ ਧਰਮ ਸਤਿਕਾਰਯੋਗ ਨੇ, ਕਿਸੇ ਵੀ ਧਰਮ ਦੀ ਨਹੀਂ ਬੇਅਦਬੀ ਹੋਣੀ ਚਾਹੀਦੀ। ਪਰ ਇੱਥੇ ਉਹ ਸ਼ਖਸ ਨੂੰ ਜਦੋਂ ਉਹਦੀ ਭੈਣ ਦੇ ਬਿਆਨ ਸੁਣਦੇ ਆ, ਪਿੰਡੋਂ ਬਿਆਨ ਆਉਂਦੇ ਨੇ ਵੀ ਉਹਦੇ ਕੋਲ ਉਹਨੂੰ ਰਾਹ ਦਾ ਨਹੀਂ ਪਤਾ ਸੀ, ਉਹ 20 ਕਿਲੋਮੀਟਰ ਨਹੀਂ ਜਾ ਸਕਦਾ, ਸਿੰਘੂ ਬਾਰਡਰ ਤੇ ਕਿਵੇਂ ਪਹੁੰਚ ਗਿਆ। ਤੇ ਉਹਦੀ ਭੈਣ ਦਾ ਇਹ ਵੀ ਇੱਕ ਮਹੱਤਵਪੂਰਨ ਬਿਆਨ ਆ ਵੀ ਉਹ ਘੰਟਿਆਂ ਵੱਧੀ ਕਾਫੀ ਲੰਮਾ ਸਮਾਂ ਜਦੋਂ ਗੱਲ ਕਰਦੇ ਸਾਨੂੰ ਬਾਹਰੇ ਕੱਢ ਦਿੰਦਾ ਸੀ। ਕੋਈ ਸੰਧੂ ਨਾਮ ਦਾ ਵਿਅਕਤੀ ਸੀ ਜਿਹੜਾ ਉਹਦੇ ਨਾਲ ਗੱਲ ਕਰਦਾ ਸੀ। ਉਸ ਤੋਂ ਬਾਅਦ ਉਹ ਸਾਨੂੰ ਦੱਸਦਾ ਹੁੰਦਾ ਸੀ ਆਪਦੀ ਭੈਣ ਨੂੰ ਵੀ ਮੇਰੀ ਤਹਾਂ ਤੱਕ ਗੱਲ ਹੋ ਗਈ। ਉਹ ਕੌਣ ਲੋਕ ਨੇ, ਕਿਹੜੇ ਤਹਾਂ ਵਾਲੇ ਨੇ, ਕੌਣ ਸੰਧੂ ਆ, ਇਹ ਸਾਰੀ ਜਿਹੜੀ ਸੱਚਾਈ ਹੈ, ਕੌਣ ਭੇਜਣ ਵਾਲਾ ਇੱਥੇ ਉਹਨੂੰ, ਕੌਣ ਕਰਵਾਉਣ ਵਾਲਾ, ਇਹ ਸਾਰੀ ਸੱਚਾਈ ਹੈ ਜਿਹੜੀ ਇਹ ਸਾਹਮਣੇ ਆਉਣੀ ਚਾਹੀਦੀ ਗੱਲ। ਇਹ ਮੋਰਚੇ ਨੂੰ ਕਰਨੀ ਚਾਹੀਦੀ ਸੀ। ਮੋਰਚੇ ਨੇ ਨਿਹੰਗ ਸਿੰਘਾਂ ਤੇ ਤਵਾ ਲਾਤਾ ਵੀ ਇਹ ਚਲੇ ਜਾਣ। ਦੇਖੋ ਅਸੀਂ ਸੰਗਤ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਹਾਂ, ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਕਿਸੇ ਸਾਡੀ ਕੋਈ ਉਹਦੇ ਨਾਲ ਜਾਤੀ ਦੁਸ਼ਮਣ ਨਹੀਂ ਸੀ, ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਸੀ। ਪਹਿਲੀ ਗੱਲ ਤਾਂ ਉਹ ਅਸੀਂ ਉਹਦੇ ਘਰੇ ਉਹਨੂੰ ਮਾਰਨ ਨਹੀਂ ਗਏ। ਜਿਹੜੇ ਨਿਹੰਗ ਸਿੰਘ ਸੀਗੇ ਉਹ ਚੱਲ ਕੇ ਸਾਡੇ ਕੋਲੇ ਇੱਥੇ ਸਾਡੇ ਖੇਮੇ ਦੇ ਵਿੱਚ ਸਾਡੇ ਉਥੇ ਸਥਾਨ ਤੇ ਆਇਆ
ਜੇ ਉਹ ਆਇਆ ਉਹਨੇ ਬੇਅਦਬੀ ਕੀਤੀ ਤਾਂ ਮਾਰਿਆ। ਅੱਜ ਕਈ ਲੋਕ ਕਹਿ ਰਹੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਕੰਨ ਖੋਲ ਕੇ ਸੁਣ ਲੇ, ਉਹਦਾ ਬਿਆਨ ਆ ਵੀ ਕਦੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਕਦੇ ਕਾਸੇ ਦੀ। ਮੈਂ ਦੱਸਣਾ ਚਾਹੁੰਦਾ ਸੰਗਤਾਂ ਨੂੰ, ਹਰੇਕ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਹੁੰਦਾ, ਪਰ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਨਾਲ ਹੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ, ਨਾਲ ਹੀ ਜਿਹੜਾ ਆਪਣੇ ਸਰਬਲੋ ਗ੍ਰੰਥ ਦਾ ਉਹਦਾ ਪ੍ਰਕਾਸ਼ ਕੀਤਾ ਜਾਂਦਾ। ਉਹ ਜਦੋਂ ਪਾਲਕੀ ਦੇ ਵਿੱਚ ਬੰਦਾ ਵੜਿਆ, ਉਹਨੇ ਰਮਾਲੇ ਲਾਹੇ, ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਰਮਾਲੇ ਲਾ ਕੇ ਛਿੱਟੇ, ਉਹਨਾਂ ਵਿੱਚੋਂ ਜਿਹੜਾ ਸਰਬਲੋ ਗ੍ਰੰਥ ਆ ਉਹ ਚੱਕ ਕੇ ਲੈ ਗਿਆ ਸੀਗਾ ਬਾਹਰੇ। ਇਹ ਵੀ ਬੇਅਦ ਵੱਡੀ ਬੇਅਦਬੀ ਹੈ। ਉਹ ਵੀ ਗੁਰਬਾਣੀ ਹੈ, ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ, ਤੁਸੀਂ ਉਹਨੂੰ ਸਤਿਕਾਰ ਨਹੀਂ ਦਿੰਦੇ। ਤੁਸੀਂ ਨਹੀਂ ਮੰਨਣਾ, ਤੁਹਾਡੀ ਮਰਜ਼ੀ ਹੈ, ਪਰ ਅਸੀਂ ਮੰਨਦੇ ਹਾਂ। ਉਹ ਗੁਰੂ ਸਾਹਿਬ ਦੀ ਬਾਣੀ ਹੈ, ਦਸਵਾਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ। ਜੇ ਤੁਸੀਂ ਨਹੀਂ ਮੰਨਦੇ, ਅਸੀਂ ਮੰਨਦੇ ਹਾਂ, ਅਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਕਰਕੇ ਬੇਅਦਬੀ ਕਿਸੇ ਚੀਜ਼ ਦੀ ਵੀ ਉਹਨੇ ਕਰੀ ਹੈ ਤਾਂ ਬੇਅਦਬੀ ਗੁਰੂ ਸਾਹਿਬ ਦਾ ਉਹ ਲੈ ਕੇ ਗਿਆ ਸਰੂਪ ਉੱਥੇ ਸਰਬਲੋ ਗ੍ਰੰਥ ਦਾ। ਤਾਂ ਹੀ ਸਿੰਘਾਂ ਨੇ ਪੈਸ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਉਹਦਾ ਇਹ ਹਾਲ ਕੀਤਾ। ਜੇ ਨਾ ਲੈ ਕੇ ਜਾਂਦਾ ਕਾਹਨੂੰ ਕਰਦੇ? ਕਦੇ ਕੁਛ ਕਹਿੰਦੇ ਨੇ। ਇਹੋ ਜਿਹੜੇ ਲੋਕ ਨੇ ਇਹ ਸਾਨੂੰ ਹੀ ਭੰਡਣ ਲੱਗੇ ਹੋਏ ਨੇ। ਜਾਂ ਸਾਡੇ ਨਾਲ ਬਹਿ ਕੇ, ਮੈਂ ਕਹਿਣਾ ਜਿਹੜਾ ਕੋਈ ਚਰਚਾ ਜਿੱਥੇ ਮਰਜ਼ੀ ਬਹਿ ਕੇ ਲਾਈਵ ਕਰ ਲਓ, ਕੋਈ ਅਸੀਂ ਉਹਦਾ ਸਵਾਲ ਦਾ ਜਵਾਬ ਦੇਵਾਂਗੇ। ਐਵੇਂ ਟੈਲੀਫੋਨਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਭਕਾਈ ਨਾ ਮਾਰੋ, ਇਹ ਗਲਤ ਆ। ਸਾਡਾ ਮੇਰਾ ਨੰਬਰ ਨੋਟ ਕਰ ਲਓ, ਪਹਿਲਾਂ ਵੀ ਲਿਖਾਇਆ 9815 64704। ਬਾਬਾ ਜੀ ਹੁਣੀ ਆਪਦਾ ਨੰਬਰ ਦੱਸਣਗੇ, ਜਿੱਥੇ ਮਰਜ਼ੀ ਸਾਨੂੰ ਯਾਦ ਕਰ ਲਿਓ, ਜਿੱਥੇ ਮਰਜ਼ੀ ਸਾਨੂੰ ਬਹਿ ਕੇ ਡਿਬੇਟ ਕਰ ਲਓ। ਅਸੀਂ ਹਰੇਕ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਪਰੀਮ ਕੋਰਟ ਨੇ ਜੀਵਤ ਗੁਰੂ ਦਾ ਦਰਜਾ ਦਿੱਤਾ ਹੈ, ਤੇ ਸੁਪਰੀਮ ਕੋਰਟ ਦਾ ਇਹ ਵੀ ਆਰਡਰ ਹੈ, ਇਹ ਵੀ ਬਿਆਨ ਦਿੱਤਾ ਸੁਪਰੀਮ ਕੋਰਟ ਨੇ, ਜੇ ਕਿਸੇ ਪਰਿਵਾਰ ਦੇ ਉੱਤੇ ਕੋਈ ਦੁੱਧ ਆਣ ਪੈਂਦੀ ਆ, ਉਹਨੂੰ ਮਾਰਨ ਪੈਂਦਾ ਵਾ, ਤਾਂ ਫਿਰ ਜਿਹੜਾ ਘਰ ਦਾ ਮੁਖੀ ਆ, ਜ਼ਿੰਮੇਦਾਰ ਵਿਅਕਤੀ ਆ, ਉਹ ਜਿਹੜਾ ਕਾਨੂੰਨ ਆਪਦੇ ਹੱਥ ਦੇ ਵਿੱਚ ਲੈ ਸਕਦਾ, ਆਪਦੀ ਹਿਫਾਜ਼ਤ, ਆਪਦੇ ਪਰਿਵਾਰ ਦੀ ਹਿਫਾਜ਼ਤ ਕਰ ਸਕਦਾ। ਇਸ ਕਰਕੇ ਇਹ ਤਾਂ ਸਾਰੇ ਫੈਸਲੇ ਤੁਰੰਤ ਲੈਣੇ ਪਏ, ਨਹੀਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਬੈਠੇ ਆ। ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ, ਇਹੋ ਜਿਹੀਆਂ ਘਿਨਾਉਣੀਆਂ ਕਰਤੂਤਾਂ ਕਰਦਾ, ਫਿਰ ਤਾਂ ਉਹਦੇ ਜਿਹੜੇ ਨਿਹੰਗ ਸਿੰਘ ਨੇ ਫਿਰ ਕਹਿੰਦੇ ਨੇ ਵੀ ਉਹ ਕਮਲਾ ਸੀ। ਜਿੰਨੇ ਵੀ ਬੇਅਦਬੀਆਂ ਵਾਲੇ ਹੁਣ ਤੱਕ ਫੜੇ ਨੇ, ਕਿੰਨੀਆਂ ਬੇਅਦਬੀਆਂ 5-7 ਸਾਲਾਂ ਦੇ, ਸਭ ਨੂੰ ਉਹਨਾਂ ਨੇ, ਗੌਰਮੈਂਟ ਨੇ, ਅਦਾਲਤਾਂ ਨੇ, ਪੁਲਿਸ ਨੇ ਉਹਨਾਂ ਤੇ ਮੈਂਟਲ ਦੇ ਟੈਗ ਲਾਤੇ ਆ। ਤੇ ਅੱਜ ਦੇ ਸਿੰਘਾਂ ਨੇ ਸੋਧਤਾ, ਫਿਰ ਜੇ ਮੈਂਟਲਾਂ ਨੇ ਮੈਂਟਲ ਸੋਧਤਾ, ਫਿਰ ਹੁਣ ਹੋ ਕੀ ਗਿਆ? ਫਿਰ ਸਿੰਘ ਭੱਜੇ ਨਹੀਂ, ਇਹ ਮੁਕਰੇ ਨਹੀਂ ਹੈਗੇ ਵੀ ਡਰ ਕੇ ਭੱਜ ਗਏ। ਉਹਨਾਂ ਨੇ ਗ੍ਰਿਫਤਾਰੀਆਂ ਹਾਸਿਲਾਂ ਨੇ ਦਿੱਤੀਆਂ ਵੀ ਜੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਆ ਤਾਂ ਅਸੀਂ ਗ੍ਰਿਫਤਾਰੀਆਂ ਦਿੰਨੇ ਆ, ਅਸੀਂ ਕੋਈ ਗੁਨਾਹ ਨਹੀਂ ਕੀਤਾ, ਅਸੀਂ ਜੋ ਕੁਛ ਕੀਤਾ ਆਪਦੀ ਸਮਝ ਦੇ ਨਾਲ ਠੀਕ ਕੀਤਾ, ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਤਾ। ਪਰ ਹੁਣ ਜਿਹੜੇ ਲੋਕ ਨੇ ਇਸ ਮੁੱਦੇ ਨੂੰ ਬਵਾਲ ਬਣਾ ਰਹੇ ਨੇ ਦਲਿਤਾਂ ਦਾ, ਉਹਨੂੰ ਸਮੇਟਣਾ ਚਾਹੀਦਾ। ਜਦੋਂ ਮਾਰੀ ਸਾਡੇ ਨਾਲ ਗੱਲਬਾਤ ਕਰੇ, ਹੁਣ ਵੀ ਸਾਡੇ ਨਾਲ ਗੱਲਾਂ-ਬਾਤਾਂ ਹੋਈਆਂ ਨੇ। ਇਹ ਮੇਰੀਆਂ ਬੇਨਤੀਆਂ ਨੇ, ਇਹ ਸੰਗਤ ਮਨਜ਼ੂਰ ਕਰੇ ਵੀ 27 ਤਰੀਕ ਨੂੰ ਦੁਬਾਰਾ ਫੇਰ ਇੱਕ ਵਾਰੀ ਮੈਂ ਦੱਸ ਦਿੰਦਾ, ਇੱਕ ਪੰਥਕ ਇਕੱਠ ਇੱਥੇ ਰੱਖਿਆ ਗਿਆ, ਜਿਹਦੇ ਵਿੱਚ ਪੰਥਕ ਧਿਰਾਂ, ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਹੋਰ ਜਿਹੜੀਆਂ ਜਥੇਬੰਦੀਆਂ ਨੇ ਦੇਸ਼ ਵਿਦੇਸ਼ ਦੀਆਂ, ਉਹ ਵੀ ਸਾਨੂੰ 27 ਤਰੀਕ ਤੱਕ ਈਮੇਲ ਰਾਹੀਂ, WhatsApp ਰਾਹੀਂ ਆਪੋ ਆਪਣੇ ਜਿਹੜੀ ਹੈਗੀ ਉਹ ਰਾਏ ਦੇਣ। ਤੇ ਪੰਥਕ ਧਿਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਸੰਤ ਸਮਾਜ ਆ, ਉਹ 27 ਤਰੀਕ ਨੂੰ ਸਮਾਂ ਅਸੀਂ ਰੱਖਿਆ 2 ਵਜੇ ਦਾ। 2 ਵਜੇ 27 ਤਰੀਕ ਨੂੰ ਮੀਟਿੰਗ ਹੋਊਗੀ। ਉਹ ਸਾਰੇ ਇੱਥੇ ਪਹੁੰਚ ਕੇ ਆਪਾਂ ਮੀਟਿੰਗ ਦੇ ਵਿੱਚ ਭਾਗ ਲਵਾਂਗੇ। ਇੱਕ ਤਾਂ ਨਿਹੰਗ ਸਿੰਘਾਂ ਦੇ ਇੱਥੋਂ ਜਾਣ ਬਾਰੇ ਜਾਂ ਰਹਿਣ ਬਾਰੇ ਇਹ ਮੁੱਦਾ, ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜਿਹੜਾ ਬੇਅਦਬੀ ਹੋਈ ਹੈ ਉਹਦੇ ਉੱਤੇ ਵੀ ਚਰਚਾ ਹੋਊਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਹੁਣ ਬਾਬਾ ਜੀ ਆਪ ਜੀ ਨਾਲ ਗੱਲਬਾਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ।